ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 5 ਮਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 157। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ ਜ਼ਰਾ ਲਾਹੌਰ ਤੋਂ, ਕਿਉਂਕਿ ਲਾਹੌਰ ਨੰਬਰ 1 ਆ ਗਿਆ। ਤੁਹਾਨੂੰ ਪਤਾ ਹੈ ਕਿ ਉੱਥੇ ਬਾਜੀ ਮਰੀਮ ਜਿਹੜੀ ਇਸ ਵੇਲੇ ਤੋਪਾਂ ਚਲਾ ਰਹੀ ਸੀ, ਪਾਣੀ ਵਾਲੀਆਂ ਤੋਪਾਂ, ਵਾਟਰ ਕੈਨਨਸ ਜਿਹੜੀਆਂ, ਯਾਦ ਹੈ ਨਾ ਤੁਹਾਨੂੰ, ਉਹ ਪਾਣੀ ਦੀਆਂ ਤੋਪਾਂ ਚੱਲ ਰਹੀਆਂ ਸਨ। ਅਤੇ ਉਹ ਬਾਜੀ ਪਤਾ ਨਹੀਂ ਕਿੱਥੋਂ ਕੈਨਨਸ ਲੈ ਕੇ ਆਈ ਸੀ ਅਤੇ ਬਾਜੀ ਨੇ ਦੱਸਿਆ ਕਿ ਮੇਰੀਆਂ ਖਾਸ ਕਿਸਮ ਦੀਆਂ ਕੈਨਨਸ ਨੇ, ਮੈਂ ਚਲਾਵਾਂਗੀ ਅਤੇ ਇਹਨਾਂ ਦੇ ਨਾਲ ਸਾਰੀ ਤੁਹਾਡੀ ਆਲੂਦਗੀ ਖਤਮ ਹੋ ਜਾਏਗੀ, ਸਾਰਾ ਗੰਦ ਛੰਦ ਮੈਂ ਕੱਢ ਦਿਆਂਗੀ। ਮੇਰਾ ਮਤਲਬ ਹੈ ਕਿ ਫਜ਼ਾ ਦੇ ਵਿੱਚੋਂ ਸਾਰਾ ਗੰਦਗੀ ਆਲੂਦਗੀ ਖਤਮ ਕਰ ਦਿਆਂਗੀ। ਲੇਕਿਨ ਉਹ ਹੋਇਆ ਕੁਝ ਨਹੀਂ, ਬਲਕਿ ਅੱਜ ਦੀ ਖਬਰ ਇਹ ਹੈ ਕਿ ਲਾਹੌਰ ਜਿਹੜਾ ਉਹ ਪੂਰੀ ਦੁਨੀਆ 'ਚ ਆਲੂਦਾ ਤਰੀਨ ਸ਼ਹਿਰਾਂ ਦੇ ਵਿੱਚ ਨੰਬਰ 1 ਆ ਗਿਆ। ਹਾਂਜੀ, ਲਾਹੌਰ ਦਾ ਜਿਹੜਾ AQI ਸਕੋਰ ਹੈ ਉਹ 176 ਆਇਆ, 176। ਅਤੇ ਇੰਡੋਨੇਸ਼ੀਆ ਦਾ ਜਿਹੜਾ ਜਕਾਰਤਾ ਹੈ ਉਹ 173 ਆਇਆ, 173। ਅਤੇ ਭਾਰਤ ਦਾ ਜਿਹੜਾ ਦਾਰੁਲ ਹਕੂਮਤ ਦਿੱਲੀ ਹੈ ਉਹ 163 ਨੰਬਰਾਂ ਦੇ ਨਾਲ ਤੀਸਰੇ ਨੰਬਰ 'ਤੇ ਆਇਆ। ਹੁਣ ਅਗਰ ਬਾਜੀ ਨੂੰ ਇਹ ਗੱਲ ਦੱਸੀ ਤਾਂ ਬਾਜੀ ਨੇ ਕਹਿਣਾ ਵੀ ਅਸੀਂ ਤਾਂ ਚੰਗਾ ਨਹੀਂ, ਸਾਡੇ ਨੰਬਰ ਬਹੁਤੇ ਆਏ ਨੇ। ਬਾਜੀ ਨੇ ਕਹਿਣਾ ਉਹਨਾਂ ਦੇ 163 ਨੇ, ਸਾਡੇ 176 ਨੇ, ਅਤੇ ਇਸ ਹਿਸਾਬ ਨਾਲ ਤਾਂ ਅਸੀਂ ਪਹਿਲੇ ਨੰਬਰ 'ਤੇ ਆਏ ਤਾਂ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ। ਪਰ ਉਹਨਾਂ ਨੂੰ ਕੋਈ ਦੱਸੇ ਵੀ ਆਲੂਦਗੀ 'ਚ ਪਹਿਲੇ ਨੰਬਰ 'ਤੇ ਆਏ ਹੈ, ਗੰਦਗੀ 'ਚ ਪਹਿਲੇ ਨੰਬਰ 'ਤੇ ਆਏ ਹੈ। ਬਿਲਕੁਲ ਉਸੇ ਤਰੀਕੇ ਨਾਲ ਹੀ ਜਿਸ ਤਰੀਕੇ ਨਾਲ ਕੱਲ੍ਹ ਹੈਨਲੇ ਦਾ ਜਿਹੜਾ ਪਾਸਪੋਰਟ ਇੰਡੈਕਸ ਜਾਰੀ ਹੋਇਆ ਉਹਦੇ ਵਿੱਚ ਪਾਕਿਸਤਾਨ ਥੱਲਿਓਂ ਚੌਥੇ ਨੰਬਰ 'ਤੇ ਆਇਆ ਹੈ। ਹਾਂਜੀ, ਦੁਰਸਤ ਸੁਣ ਰਹੇ ਹੋ, ਥੱਲਿਓਂ ਅਸੀਂ ਉਤਲੇ ਪਾਸੇ ਨੂੰ ਚੌਥੇ ਨੰਬਰ 'ਤੇ ਆਏ ਹਾਂ। ਸਾਡੇ ਤੋਂ ਥੱਲੇ ਸਿਰਫ ਅਫਗਾਨਿਸਤਾਨ ਔਰ 1-2 ਹੋਰ ਮੁਲਕ ਨੇ, ਮੇਰਾ ਖਿਆਲ ਸੀਰੀਆ ਹੈ ਅਤੇ ਇੱਕ ਮੁਲਕ ਹੋਰ ਹੈ। ਉਸ ਤੋਂ ਬਾਅਦ ਅਸੀਂ ਹੈ ਅਤੇ ਸੋਮਾਲੀਆ, ਸੁਡਾਨ, ਉਹ ਵੀ ਸਾਰੇ ਸਾਡੇ ਤੋਂ ਚੰਗੇ ਹੀ ਨੇ, ਬਰਕੀਨਾ ਫਾਸੋ, ਸਾਰੇ ਸਾਡੇ ਤੋਂ ਚੰਗੇ ਨੇ। ਮਤਲਬ ਪਾਸਪੋਰਟ ਅਸੀਂ ਥੱਲੇ ਥੱਲੇ ਥੱਲੇ। ਸਾਨੂੰ ਤਾਂ ਇਹੀ ਦੱਸਦੇ ਸਨ ਵੀ ਜਦੋਂ ਦੇ ਫੀਲਡ ਮਾਰਸ਼ਲ ਸਾਹਿਬ ਆਏ ਨੇ 5 ਸਿਤਾਰਾ ਅਤੇ ਪਾਸਪੋਰਟ ਅਤੇ ਹੁਣ ਬਾਹਰ ਵੇਖਦੇ ਨੇ ਅਤੇ ਸਲੂਟ ਠੋਕਦੇ ਨੇ ਸਾਰੇ ਮੁਲਕ ਸਾਡੇ ਪਾਸਪੋਰਟ ਨੂੰ ਵੇਖ ਕੇ। ਉਹਨਾਂ ਨੇ ਜਿਹੜੀ ਰੈਂਕਿੰਗ ਜਾਰੀ ਕੀਤੀ ਉਹਦੇ 'ਚ ਉਹਨਾਂ ਨੇ ਸਾਨੂੰ ਹੋਰ ਥੱਲੇ ਕਰ ਦਿੱਤਾ। ਬਹਰਹਾਲ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਹੁਣ ਅੱਜ ਤੱਕ ਵੀ ਸਾਡੇ ਕੋਲ ਫੀਲਡ ਮਾਰਸ਼ਲ ਹੈਗਾ। ਅਗਰ ਅਸੀਂ ਉਹਨਾਂ ਨੂੰ ਦੱਸ ਦਈਏ ਤਾਂ ਫਿਰ ਮੇਰਾ ਖਿਆਲ ਉਹ ਰੈਂਕਿੰਗ ਸਾਡੀ ਬਿਹਤਰ ਕਰ ਦੇਣਗੇ। ਇੰਡੀਆ ਦੀ ਰੈਂਕਿੰਗ ਉੱਥੇ 77ਵੇਂ ਨੰਬਰ 'ਤੇ ਹੈ, 77। 101 ਟੋਟਲ ਰੈਂਕਿੰਗ ਹੈ 101 ਮੁਲਕਾਂ ਦੀ। ਮਤਲਬ 101 ਮੁਲਕਾਂ ਦੀ ਨਹੀਂ, ਮੁਲਕ ਤੇ 200 ਨੇ, ਲੇਕਿਨ 1 ਤੋਂ 101 ਦੇ ਦਰਮਿਆਨ ਉਹਨਾਂ ਨੂੰ ਡਿਵਾਈਡ ਕੀਤਾ ਹੈ। ਕੁਝ ਮੁਲਕ 1 ਹੀ ਨੰਬਰ 'ਤੇ, 2 ਮੁਲਕ ਵੀ ਨੇ, 3 ਵੀ ਨੇ। 101 ਤੋਂ ਅਸੀਂ 98ਵੇਂ ਨੰਬਰ 'ਤੇ ਹਾਂ ਔਰ ਇੰਡੀਆ ਜਿਹੜਾ ਉਹ 77th ਨੰਬਰ 'ਤੇ ਹੈ। ਮਤਲਬ ਸਾਡੇ ਤੋਂ ਬਹੁਤ ਬਿਹਤਰ ਹੈ, ਆਲੂਦਗੀ ਦੇ ਵਿੱਚ ਵੀ ਕੰਮ ਜਿਹੜਾ ਬਿਹਤਰ ਹੈ। ਅੱਗੇ ਚਲੋ ਜੀ, ਅਸੀਂ ਲੇਕਿਨ ਇੰਡੀਅਨ ਇੱਕ ਜਾਸੂਸ ਫੜ ਲਿਆ ਹੈ। ਹਾਂਜੀ, ਸਿਕਿਉਰਿਟੀ ਅਦਾਰਿਆਂ ਦੀ ਕਾਰਵਾਈ, ਚੂੜ ਚੌਕ ਤੋਂ ਮੁਬੈਨਾ ਭਾਰਤੀ ਸ਼ਹਿਰੀ ਗ੍ਰਿਫਤਾਰ। ਪੁਲਿਸ ਨੇ ਬਗੈਰ ਦਸਤਾਵੇਜ਼ਾਤ ਦੇ ਪਾਕਿਸਤਾਨ 'ਚ ਦਾਖਲ ਹੋਣ ਦਾ ਮੁਕੱਦਮਾ ਦਰਜ ਕਰ ਲਿਆ। ਰਾਵਲਪਿੰਡੀ ਦੇ ਥਾਣਾ ਵੈਸਟਿਜ ਦੇ ਇਲਾਕੇ ਚੂੜ ਚੌਕ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਸ਼ਕੂਕ ਸ਼ਖਸ ਨੂੰ ਹਿਰਾਸਤ 'ਚ ਲਿਆ। ਮੁਲਜ਼ਮ ਦਮਿਆਲ ਦੀ ਜਾਨਬ ਜਾ ਰਿਹਾ ਸੀ, ਐਲਕਾਰਾਂ ਨੂੰ ਵੇਖ ਕੇ ਤੇ ਵਾਪਸ ਮੁੜ ਗਿਆ, ਜਿਹਦੇ 'ਤੇ ਉਹਦੀ ਤਲਾਸ਼ੀ ਲਈ ਗਈ ਅਤੇ ਉਹਦੇ ਕੋਲੋਂ ਕੋਈ ਆਈਡੈਂਟੀਫਿਕੇਸ਼ਨ ਨਾ ਨਿਕਲੀ, ਕੋਈ ਵੀ ਸ਼ਨਾਖਤੀ ਉਹਦੇ ਕੋਲੋਂ ਕਾਗਜ਼ ਪੱਤਰ ਨਾ ਨਿਕਲਿਆ। ਉਹਦੇ ਕੋਲੋਂ ਇਬਤਦਾਈ ਤਫਤੀਸ਼ ਦੇ ਵਿੱਚ ਇਸ ਵੇਲੇ ਨਾਂ ਸ਼ਾਹ ਪੁੱਛਿਆ ਗਿਆ ਅਤੇ ਉਹਨੇ ਕਿਹਾ ਮੇਰਾ ਨਾਂ ਦਲੇਰ ਮੁਸ਼ਤਾਕ ਹੈ ਅਤੇ ਮੈਂ ਭਾਰਤੀ ਸ਼ਹਿਰੀ ਹਾਂ। ਉਹਨੇ ਆਪੇ ਹੀ ਦਾਅਵਾ ਕੀਤਾ, ਇਹਨਾਂ ਨਹੀਂ ਫੜਿਆ ਉਹਨੂੰ, ਉਹਨੇ ਦਾਅਵਾ ਕੀਤਾ ਕਿ ਬਈ ਮੈਂ ਭਾਰਤੀ ਸ਼ਹਿਰੀ ਹਾਂ ਅਤੇ ਮੇਰਾ ਨਾਂ ਦਲੇਰ ਮੁਸ਼ਤਾਕ ਹੈ। ਅੱਛਾ ਜੀ, ਅਤੇ ਉਹਦੀ ਜੇਬ ਦੇ ਵਿੱਚੋਂ ਇੱਕ ਬਾਲ ਪੈਨ ਮਿਲੀ ਹੈ ਅਤੇ 1750 ਰੁਪਈਏ ਪਾਕਿਸਤਾਨੀ ਕਰੰਸੀ ਦੇ ਬਰਾਮਦ ਹੋਏ ਨੇ। ਮੁਲਜ਼ਮ ਕਿਉਂਕਿ ਗੈਰ ਕਾਨੂੰਨੀ ਤੌਰ 'ਤੇ ਔਰ ਕਾਨੂੰਨ ਦੇ ਖਿਲਾਫ ਪਾਕਿਸਤਾਨ 'ਚ ਦਾਖਲ ਹੋਇਆ, ਇਸ ਦੀ ਪੁਲਿਸਾਂ ਨੇ ਉਹਦੇ ਉੱਤੇ ਪਰਚਾ ਕਰ ਦਿੱਤਾ। ਹੁਣ ਜ਼ਰਾ ਆਪ ਮੈਨੂੰ ਦੱਸੋ ਵੀ ਜਿਹੜਾ ਇੰਡੀਆ ਦਾ ਜਸੂਸ ਇੱਥੇ ਆਇਆ ਹੋਵੇਗਾ ਉਹ ਇੰਝ ਹੀ ਆਵਾਗਾਉਣ ਫਿਰੇਗਾ ਪਹਿਲੀ ਗੱਲ, ਅਤੇ ਦੂਜੀ ਪੁਲਿਸ ਨੂੰ ਵੇਖ ਕੇ ਪਿਛਾਂ ਨੂੰ ਕਿਉਂ ਜਾਏਗਾ? ਉਹਨੇ ਤਾਂ ਆਪਣੀ ਪੂਰੀ ਤਿਆਰੀ ਕੀਤੀ ਹੋਣੀ ਹੈ। ਉਹ ਉਹਨਾਂ ਨੂੰ ਸ਼ੱਕ 'ਚ ਕਿਉਂ ਪਾਏਗਾ? ਅਤੇ ਫਿਰ ਫੜਦਿਆਂ ਹੀ ਉਹ ਆਪੇ ਹੀ ਦੱਸ ਦੇਗਾ ਵੀ ਮੈਂ ਇੰਡੀਅਨ ਜਸੂਸ ਹਾਂ। ਇਹ ਮੈਨੂੰ ਲੱਗਦਾ ਕਿ ਉਹ ਜ਼ਹਿਨੀ ਤਵਾਜ਼ਨ ਬੰਦੇ ਦਾ ਠੀਕ ਨਹੀਂ ਹੋਣਾ। ਪਾਕਿਸਤਾਨ 'ਚ ਕੋਈ ਫਿਰਨ ਡਿਆ ਹੋਣਾ, ਕਿਤੇ ਸ਼ਨਾਖਤੀ ਕਾਰਡ ਵਗੈਰਾ ਹੋਣਾ ਨਹੀਂ, ਉਹਨੂੰ ਪੜ੍ਹਿਆ, ਉਹਨੇ ਆਖਿਆ ਮੈਂ ਇੰਡੀਅਨ ਹੈ। ਉਹਨਾਂ ਨੇ ਵੀ ਜਨਾਬ ਬਗੈਰ ਕੋਈ ਤਫਤੀਸ਼ ਕਰਨ ਤੋਂ ਅਤੇ FIR ਦਰਜ ਕਰਕੇ ਅਤੇ ਜਨਾਬ ਆਪਣੀ ਕਾਰਵਾਈ ਪਾ ਕੇ ਅਤੇ ਕੰਮ ਅੱਗੇ ਕੀਤਾ। ਬਹਰਹਾਲ ਚਲੋ ਸ਼ੁਕਰ ਕਰੋ ਵੀ ਉਹਨਾਂ ਨੂੰ ਨਾ ਕਿਤੇ CCD ਦੇ ਹਵਾਲੇ ਕਰਕੇ ਅਤੇ ਜਾਲੀ ਪੁਲਿਸ ਮੁਕਾਬਲੇ 'ਚ ਮਾਰ ਨਹੀਂ ਦਿੱਤਾ, ਵਰਨਾ ਫਿਰ ਹਕੀਕਤ ਪਤਾ ਹੀ ਨਹੀਂ ਸੀ ਲੱਗਣੀ ਵੀ ਹੈ ਜਸੂਸ ਕਿ ਨਹੀਂ, ਕਿਉਂਕਿ ਉਹਨਾਂ ਬੰਦਾ ਹੀ ਪਾਰ ਕਰ ਦੇਣਾ ਸੀ। ਅੱਜ ਕੱਲ੍ਹ ਇਹੀ ਕੰਮ ਉਹ ਕਰ ਰਹੇ ਨੇ ਹਰ ਥਾਂ 'ਤੇ ਜਿੱਥੇ ਉਹਨਾਂ ਨੂੰ ਵੇਲਾ ਮਿਲਦਾ ਹੈ। ਅੱਗੇ ਚੱਲਦੇ ਹਾਂ ਜੀ, ਮੀਆਂ ਸਾਹਿਬ ਅਤੇ ਡਾਕਟਰ ਸਮਰ ਮੁਬਾਰਕ ਮੰਦ। ਚੇਤੇ ਕਰੋ, ਇੱਕ ਪਾਸੇ ਇੱਕ ਭਰਾ, ਦਰਮਿਆਨ ਦੇ ਵਿੱਚ ਇੱਕ ਭਰਾ ਅਤੇ ਪਾਸੇ 'ਤੇ ਜਨਾਬ ਡਾਕਟਰ ਸਮਰ ਮੁਬਾਰਕ ਮੰਦ ਸਾਹਿਬ ਯਾਦ ਕਰੋ ਖਲੋਤੇ ਸਨ ਚਨਿਓਟ ਦੇ ਵਿੱਚ। ਚੇਤੇ ਕਰਨਾ ਹੈ ਤੁਸੀਂ, ਇਹ ਤਸਵੀਰ ਵੀ ਤੁਹਾਨੂੰ ਵਿਖਾਉਂਦੇ ਹਾਂ। ਅੱਛਾ, ਉਹ ਉੱਥੋਂ ਇਹਨਾਂ ਨੇ
ਦੱਸਿਆ ਇਹ ਸੀ ਸਮਰ ਮੁਬਾਰਕ ਮਾਨ ਸਾਹਿਬ ਨੇ ਦਿਨ ਰਾਤ ਮਿਹਨਤ ਕਰਕੇ ਤੇ ਇਹਨਾਂ ਨੂੰ ਦੱਸਿਆ ਦੋਵਾਂ ਭਰਾਵਾਂ ਨੂੰ, ਤੇ ਇਹਨਾਂ ਦੋਵਾਂ ਭਰਾਵਾਂ ਨੇ ਉੱਥੋਂ ਜਾ ਕੇ ਸਾਨੂੰ ਸਾਰਿਆਂ ਨੂੰ ਦੱਸਿਆ ਵੀ ਇੱਥੋਂ 400 ਅਰਬ ਰੁਪਈਏ ਦਾ ਲੋਹਾ ਨਿਕਲ ਆਇਆ ਹੈ। ਹਾਂਜੀ, 400 ਅਰਬ ਦਾ ਲੋਹਾ ਜਿਹੜਾ ਉਹ ਨਿਕਲ ਆਇਆ ਹੈ ਤੇ ਉਹਦੀ ਬਚਤ ਹੋਏਗੀ 400 ਅਰਬ ਦੀ। ਤੇ ਉਹ ਲੋਹਾ ਹੁਣ ਪੂਰੀ ਦੁਨੀਆ ਜਿਹੜਾ ਲੋਹਾ ਹੈ ਨਾ, ਉਹ ਲੋਹਾ ਇਸ ਤਰ੍ਹਾਂ ਥੋੜ੍ਹੀ ਵੀ ਅੱਲਾ ਮੀਆਂ ਨੇ ਥੱਲੇ ਵੀ ਸੋਨਾ ਹੈ ਤੇ ਉਹਦੀਆਂ ਤੁਹਾਨੂੰ ਟੂੰਬਾਂ ਬਣਾ ਕੇ ਥੱਲੇ ਰੱਖੀਆਂ ਨੇ ਵੀ ਕੋਕਾ ਜਾਂ ਕੜੇ ਜਾਂ ਚੂੜੀਆਂ ਜਾਂ ਕਾਂਟੇ ਬਣਾ ਕੇ ਅੱਲਾ ਨੇ ਰੱਖੇ ਨੇ। ਜਦੋਂ ਸੋਨਾ ਕੱਢਦੇ, ਸੋਨਾ ਤਾਂ ਜ਼ਾਹਿਰ ਹੈ ਇੱਕ ਪੱਥਰ ਤਰ੍ਹਾਂ, ਇੱਕ ਧਾਤ ਤਰ੍ਹਾਂ ਨਿਕਲਦਾ, ਫਿਰ ਉਹਨੂੰ ਉਹਦੇ ਨਾਲ ਪ੍ਰੋਸੈਸ ਕਰਕੇ ਤੇ ਅੱਗੋਂ ਜੋ ਵੀ ਕਰੀਦਾ। ਇਸੇ ਤਰ੍ਹਾਂ ਲੋਹਾ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਹੀ ਨਿਕਲਦਾ, ਤੇਲ ਜਿਹੜਾ ਉਹ ਵੀ ਇਸ ਤਰ੍ਹਾਂ ਹੀ ਨਿਕਲਦਾ। ਮਤਲਬ ਉਹ ਬਾਅਦ 'ਚ ਉਹਦੀ ਪ੍ਰੋਸੈਸਿੰਗ ਕਰਨੀ ਪੈਂਦੀ, ਉਹ ਕੋਈ ਤਿਆਰ ਨਹੀਂ ਸੌਦਾ ਮਿਲਦਾ ਅੰਦਰੋਂ ਵੀ ਕੱਢੋ ਤੇ ਜਨਾਬ ਆਪਣਾ ਜਿਹੜਾ ਸਮਰ ਮੁਬਾਰਕ ਮਾਨ ਸਾਹਿਬ ਉੱਥੋਂ ਫੜੀ ਫਿਰਦੇ ਨੇ ਤੇ ਪੈਪ ਹੈ ਲੋਹੇ ਦਾ। ਇਹ ਮੈਨੂੰ ਲੱਗਦਾ ਹੈ ਵੀ ਕਿਸੇ ਨੇ ਥੱਲੇ ਪੈਪ ਦੱਬਿਆ ਸੀ, ਉਹ ਕਿਤੇ ਇਹਨਾਂ ਦੇ ਕਾਬੂ ਆ ਗਿਆ ਨਾ ਕਿ ਇੱਥੋਂ ਲੋਹਾ ਨਿਕਲਿਆ, ਕਿਉਂਕਿ ਬਾਅਦ ਦੇ ਵਿੱਚ ਤੋਂ ਕੋਈ ਲੋਹਾ ਨਹੀਂ ਨਿਕਲਿਆ ਚਨੇਉਟ ਤੋਂ। ਹੁਣ ਉਸ ਗੱਲ ਨੂੰ 15-20 ਸਾਲ ਹੋ ਗਏ ਨੇ। ਸਮਰ ਮੁਬਾਰਕ ਮਾਨ ਸਾਹਿਬ ਵੀ ਕਾਫੀ ਵਡੇਰੇ ਹੋ ਗਏ ਨੇ ਹੁਣ, ਮਾਸ਼ਾਅੱਲਾ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਸਿਹਤ ਵੀ ਦੇਵੇ, ਬਜ਼ੁਰਗ ਨੇ ਸਾਡੇ। ਤੇ ਮੀਆਂ ਸਾਹਿਬ ਵੀ ਬੜੇ ਵਡੇਰੇ ਹੋ ਗਏ ਨੇ ਹੁਣ, ਤੇ ਸ਼ਬਾਜ਼ ਸ਼ਰੀਫ ਸਾਹਿਬ ਤੇ ਇਸ ਵੇਲੇ ਅਰਦਲੀ ਨੇ। ਉਸ ਵੇਲੇ ਉੱਥੋਂ ਜਿਹੜਾ ਸਾਨੂੰ ਜਿਹੜੀਆਂ ਪਿਛਲੇ ਦਿਨਾਂ ਕੋਈ ਸਾਲ 1.5 ਸਾਲ ਪਹਿਲੇ ਸਾਨੂੰ ਜਨਾਬ ਇਹਨਾਂ ਦੇ ਜਿਹੜੇ ਇੱਕ ਮੁਸੱਦਕ ਮਲਿਕ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਜਿਹੜੀ ਮਿੱਟੀ ਹੈ ਨਾ, ਉਹ ਮਿੱਟੀ ਸਾਡੀ ਇੰਨੀ ਕੁ ਅੰਦਰੋਂ ਥੱਲਿਓਂ ਨਿਕਲ ਆਈ ਹੈ, ਇੰਨੀ ਕੁ ਸੁਨੱਖੀ ਮਿੱਟੀ ਕਿ ਪਤਾ ਨਹੀਂ ਕਿੰਨੇ 100 ਅਰਬ ਡਾਲਰ ਦੀ ਮਿੱਟੀ ਹੈ। ਉਹ ਬੰਦੇ ਜਿਹੜੇ ਨੇ ਉਹ ਮਿੱਟੀ 'ਤੇ ਪੈਰ ਹੀ ਨਹੀਂ ਸੀ ਰੱਖ ਰਹੇ ਪਾਕਿਸਤਾਨੀ, ਕਹੀ ਵੀ ਕਿਤੇ ਖ਼ਰਾਬ ਨਾ ਕਰ ਬਈਏ, ਇੰਨੀ ਮਹਿੰਗੀ ਮਿੱਟੀ ਥੱਲਿਓਂ ਜਿਹੜੀ ਉਹ ਕੱਢ ਲਈ ਇਹਨਾਂ ਨੇ ਅਤੇ ਇਹ ਵੇਚਣੀ ਹੈ ਸਾਰੀ ਬਾਹਰ, ਅਤੇ ਕਿਤੇ ਮੇਰਾ ਮਤਲਬ ਹੈ ਕੰਮ ਖ਼ਰਾਬ ਨਾ ਕਰ ਬਈਏ। ਇਸੇ ਤਰੀਕੇ ਨਾਲ ਦੋਵਾਂ ਭਰਾਵਾਂ ਨੇ ਜਿਹੜਾ ਉੱਥੋਂ ਲੋਹਾ ਕੱਢਿਆ, ਲੇਕਿਨ ਉਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਇਹਨਾਂ ਦੀ ਵੀ ਤੇ ਉਹ ਸਮਰ ਮੁਬਾਰਕ ਮਾਨ ਸਾਹਿਬ ਨੇ ਵੀ ਪਤਾ ਨਹੀਂ ਇਹਨਾਂ ਨਾਲ ਕੀ ਕੀਤੀ। ਜ਼ਾਹਿਰ ਹੈ ਉਹ ਤਾਂ ਪੜ੍ਹੇ ਲਿਖੇ ਬੰਦੇ ਨੇ, ਉਹਨਾਂ ਨੂੰ ਤਾਂ ਪਤਾ ਹੀ ਇਸ ਗੱਲ ਦਾ ਵੀ ਲੋਹਾ ਥੱਲਿਓਂ ਇਹੋ ਜਿਹਾ ਨਹੀਂ ਨਿਕਲਦਾ। ਲੋਹਾ ਜਿਹੜਾ ਉਹ ਤਾਂ ਧਾਤ ਦੀ ਸ਼ਕਲ 'ਚ ਨਿਕਲਣਾ, ਉਹ ਪਾਈਪ ਤਾਂ ਨਹੀਂ ਉੱਥੋਂ ਕੋਈ, ਮੇਰਾ ਮਤਲਬ ਹੈ ਕਿ 4 ਇੰਚੀ ਦਾ ਪਾਈਪ ਜਿਹੜਾ ਉਹ ਹੱਥ 'ਚ ਫੜਿਆ ਦੋਵਾਂ ਬੰਦਿਆਂ ਨੇ, ਮੇਰਾ ਮਤਲਬ ਤਿੰਨਾਂ ਨੇ ਹੀ ਫੜਿਆ ਹੱਥ ਦੇ ਵਿੱਚ, ਮੇਰਾ ਮਤਲਬ ਦੋਵਾਂ ਨੇ ਫੜਿਆ, ਭਰਾਵਾਂ ਨੇ ਹੱਥ ਦੇ ਵਿੱਚ ਪੈਪ ਫੜਿਆ ਅਤੇ ਉਹਨੂੰ ਜਨਾਬ ਆਵਾਮ ਪੂਰੀ ਨੂੰ ਉਹ ਪੈਪ ਵਿਖਾ ਰਹੇ ਨੇ ਅਤੇ ਦੱਸ ਰਹੇ ਨੇ ਵੀ ਜਨਾਬ ਤੁਹਾਨੂੰ ਇਹ ਹੁਣ ਪੈਪ ਦੇਣਾ ਹੈ ਇੱਥੋਂ ਅਸੀਂ ਕੱਢ ਕੇ ਜ਼ਮੀਨ ਦੇ ਵਿੱਚੋਂ ਥੱਲਿਓਂ ਇਹੋ ਜਿਹਾ ਲੋਹਾ ਜਿਹੜਾ ਤੁਹਾਨੂੰ ਉਹ ਦੇਣਾ, ਪੈਪ ਮੈਂ ਕਹਿ ਦਿੱਤਾ, ਲੋਹਾ ਦੇਣਾ ਤੁਹਾਨੂੰ ਇੱਥੋਂ ਕੱਢ ਕੇ ਅਤੇ ਇਹ ਵੇਚਣਾ ਅਤੇ 400 ਅਰਬ ਦਾ ਫਿਰ ਇੱਥੋਂ ਜਿਹੜਾ ਪ੍ਰੋਫਿਟ ਹੋਣੇ ਨੇ। ਅਤੇ ਇਹ ਸਾਰੀਆਂ ਗੱਲਾਂ ਉਸ ਤੋਂ ਬਾਅਦ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਟਵੀਟ ਵੀ ਕੀਤਾ। ਉਹਨਾਂ ਕਿਹਾ ਕਿ ਇਹ ਤਾਂ ਚੰਗਾ ਸਾਨੂੰ ਪਤਾ ਲੱਗ ਗਿਆ 400 ਅਰਬ ਬਚਾ ਲਿਆ, ਵਰਨਾ ਤਾਂ ਇਹ ਵੀ ਜਨਾਬੇ ਵਾਲਾ ਖੂਹ ਖਾਤੇ ਚਲੇ ਜਾਣਾ ਸੀ। ਇਹ ਐਡਾ ਤੁਹਾਨੂੰ ਬੇਵਕੂਫ ਸਮਝਦੇ ਨੇ, ਐਡਾ ਤੁਹਾਨੂੰ ਇਹ ਡੰਗਰ ਸਮਝਦੇ ਨੇ, ਐਡਾ ਤੁਹਾਡੇ ਨਾਲ ਇਹ ਧੋਖਾ ਕਰਦੇ ਨੇ ਔਰ ਆਵਾਮ ਬਾਰ-ਬਾਰ ਕਰਵਾਉਂਦੀ ਹੈ। ਹੁਣ ਦੇਖੋ ਉਸ ਗੱਲ ਨੂੰ ਕੋਈ 15 ਸਾਲ ਜਾਂ 10 ਸਾਲ ਗੁਜ਼ਰ ਗਏ ਨੇ, ਅੱਜ ਤੱਕ ਉੱਥੋਂ ਲੋਹੇ ਦਾ ਮਾਸ਼ਾ ਤੋਲਾ ਨਹੀਂ ਨਿਕਲਿਆ, ਨਾ ਨਿਕਲਣਾ ਕਦੀ। ਮਤਲਬ ਲੋਹਾ ਕਦੀ ਪੈਪਾਂ ਦੀ ਸ਼ਕਲ 'ਚ ਵੀ ਥੱਲਿਓਂ ਨਿਕਲਿਆ, ਕੋ ਥੋੜ੍ਹਾ ਯਾਰ ਨੂੰ ਹੱਥ ਮਾਰੋ। ਬਹਰਹਾਲ ਇਹਨਾਂ ਨੇ ਕਿਹੜਾ ਕੋਈ ਮੇਰਾ ਮਤਲਬ ਹੈ ਕਿ ਤੁਹਾਨੂੰ ਪਤਾ ਕਿ ਬਾਕਮਾਲ ਬੰਦੇ ਨੇ ਸਾਰੇ, ਅਤੇ ਉਹ ਸਾਲਮ ਡੰਡਾ ਹੀ ਉੱਥੋਂ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਉਸ ਡੰਡੇ 'ਤੇ ਝੰਡਾ ਚਾੜ੍ਹ ਦਿੰਦੇ ਅਤੇ ਉੱਤੇ ਆਵਾਮ ਨੂੰ ਵਾਹ ਦਿੰਦੇ, ਮਤਲਬ ਉਸ ਡੰਡੇ 'ਤੇ ਆਵਾਮ ਨੂੰ ਵਾਹ ਦਿੰਦੇ। ਵੈਸੇ ਵੀ ਉਸ ਦੇ ਉੱਤੇ ਅਗਰ ਝੰਡਾ ਚਾੜ੍ਹਿਆ ਹੁੰਦਾ ਨਾਲ ਆਵਾਮ ਨੂੰ ਵੀ ਚਾੜ੍ਹ ਦਿੰਦੇ ਉਹਦੇ 'ਤੇ। ਲੋਹੇ ਦਾ ਡੰਡਾ ਸੀ, ਉਹ ਕਿਸੇ ਪਾਸੇ ਜਾਣਾ ਵੀ ਨਹੀਂ ਸੀ, ਅਤੇ ਮੇਰਾ ਮਤਲਬ ਆਵਾਮ ਵੀ ਸਿੱਧੀ ਰਹਿੰਦੀ ਆਪੇ ਹੀ, ਆਵਾਮ ਦੇ ਵੀ ਕੱਸ ਵਾਲ ਕੱਢ ਦਿੰਦੇ ਸਾਰੇ ਤੁਸੀਂ। ਇਸ ਤਰ੍ਹਾਂ ਹੀ ਕੰਮ ਹੋਣਾ ਸੀ। ਇਸ ਤਰੀਕੇ ਨਾਲ ਇਹਨਾਂ ਨੇ 2018 ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਦਾਅਵੇ ਵੀ ਕਰਦੇ ਰਹੇ ਵੀ ਅਸੀਂ ਉੱਥੋਂ ਬੜੇ ਪੈਸੇ ਬਚਾਏ। ਹੁਣ ਇਹਨਾਂ ਦੀ ਹਕੂਮਤ ਹੈ, ਚਨਿਓਟ 'ਚੋਂ ਕੋਈ ਲੋਹਾ ਸ਼ੋਇਆ ਨਹੀਂ ਕੱਢ ਰਹੇ, ਨਾ ਸੋਨਾ ਕੱਢ ਰਹੇ ਨੇ, ਨਾ ਲੋਹਾ ਕੱਢ ਰਹੇ ਨੇ, ਕੋਈ ਸ਼ੈ ਨਹੀਂ ਉੱਥੋਂ ਕੱਢ ਰਹੇ। ਅੱਛਾ ਜੀ, ਅੱਗੋਂ ਜਿਹੜੇ ਅੰਸਾਰ ਅਬਾਸੀ ਸਾਹਿਬ ਨੇ, ਉਹਨਾਂ ਨੇ ਤੁਹਾਨੂੰ ਪਤਾ ਹੈ ਕਿ 2-3 ਦਿਨ ਤੋਂ ਵਕਤ ਪਾਇਆ ਹੈ ਵੀ ਔਰਤਾਂ ਅਤੇ ਮਰਦ ਜਿਹੜੇ ਨੇ ਉਹ ਇਕੱਠੇ ਜਿਮ ਨਾ ਕਰਨ। ਅਤੇ ਉਹਦੇ ਨਾਲ ਹੁਣ ਉਹਨਾਂ ਨੇ ਜਿਹੜੀ ਫਿਲਮ ਸਿਟੀ ਨਵੀਂ ਬਣੀ ਹੈ, ਮਰੀਮ ਨਵਾਜ਼ ਸਾਹਿਬਾ ਨੇ ਬਣਾਈ ਹੈ, ਉਹਦੇ 'ਤੇ ਵੀ ਉਹਨਾਂ ਨੇ ਇੱਕ ਸੈਰ ਹਾਸਲ ਕਿਸਮ ਦਾ ਇੱਕ ਉਹਨਾਂ ਨੇ ਹੁਣ ਕਾਲਮ ਲਿਖਿਆ। ਉਹਦੇ 'ਚ ਉਹਨਾਂ ਨੇ ਦੱਸਿਆ ਵੀ ਨਵਾਜ਼ ਸ਼ਰੀਫ ਸਾਹਿਬ ਵੀ ਬੜੇ ਦੀਨਦਾਰ ਆਦਮੀ ਨੇ, ਅਤੇ ਮਰੀਮ ਸਾਹਿਬਾ ਨੂੰ ਵੀ ਉਹਨਾਂ ਨੇ ਬੜੀ ਦੀਨਦਾਰ ਖਾਤੂਨ ਆਖਿਆ ਹੈ ਵੀ ਉਹ ਤਾਂ ਇਸਲਾਮ ਨੂੰ ਬੜਾ ਸਮਝਦੀਆਂ ਨੇ, ਇਸਲਾਮੀ ਜਿਹੜੀਆਂ ਤਾਲੀਮਾਤ ਨੇ ਉਹਨਾਂ ਦੇ ਉੱਤੇ ਬੜਾ ਹੀ ਉਹ ਅਮਲ ਕਰਦੀਆਂ ਨੇ। ਮਤਲਬ ਉਹਨਾਂ ਨੇ ਇਸਲਾਮੀ ਭੈਣ ਬਣਾ ਕੇ ਬਹੁਤ ਜ਼ਿਆਦਾ ਉਹਨਾਂ ਨੂੰ ਮਜ਼ਹਬੀ ਕਿਸਮ ਦਾ ਉਹਨਾਂ ਨੂੰ ਉਹਦੇ 'ਚ ਪੋਰਟਰੇ ਕੀਤਾ ਆਪਣੇ ਕਾਲਮ 'ਚ ਆਪੇ ਹੀ। ਨਾਲ ਇਹ ਆਖਿਆ ਵੀ ਇਹ ਜਿਹੜਾ ਕੰਮ ਹੈ, ਜਿਹੜਾ ਫਿਲਮ ਸਿਟੀ ਦਾ, ਇਹ ਤਾਂ ਮੇਰਾ ਮਤਲਬ ਕਿ ਬੇਸ਼ਰਮੀ ਦਾ ਕੰਮ ਹੈ, ਲੁੱਚਿਆਂ ਦਾ ਕੰਮ ਹੈ, ਲੁੱਚਾ ਜਿਹਾ ਕੰਮ ਹੈ, ਤੁਸੀਂ ਕਿਉਂ ਕਰ ਲਿਆ ਇਹ? ਤੁਸੀਂ 50 ਏਕੜ ਦੀ ਇੱਥੇ ਫਿਲਮ ਬਣਾਓਗੇ, ਡਰਾਮੇ ਫਾਸ਼ੀ ਫੈਲਾਉਂਦੇ ਨੇ, ਇਹ ਤੁਸੀਂ ਕਿਉਂ ਕੰਮ ਕਰ ਲਿਆ? ਅੱਛਾ, ਨਾਲ ਤਨਕੀਦ ਕਰੀ ਜਾਂਦੇ ਨੇ, ਨਾਲ ਇਹ ਕਹੀ ਜਾਂਦੇ ਨੇ ਕਿ ਮੀਆਂ ਨਵਾਜ਼ ਸ਼ਰੀਫ ਦਾ ਘਰਾਨਾ ਬੜਾ ਮਜ਼ਹਬੀ ਹੈ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਮਰੀਮ ਨਵਾਜ਼ ਸਾਹਿਬਾ ਨੂੰ ਤਾਂ ਸਾਰੀਆਂ ਗੱਲਾਂ ਦਾ ਹੀ ਪਤਾ ਹੈ ਕਿ ਉਹ ਮੇਰਾ ਮਤਲਬ ਹੈ ਕਿ ਮਜ਼ਹਬ ਦੇ ਮਾਮਲਾਤ ਮਰੀਮ ਸਾਹਿਬਾ ਜ਼ਰੂਰ ਜਾਣਦੀਆਂ ਹੋਣਗੀਆਂ ਕਿ ਇਸਲਾਮੀ ਤਾਲੀਮਾਤ ਦੇ ਮੁਤਾਬਕ ਇਹ ਆ ਅਤੇ ਉਹ ਹੈ, ਸਾਰੀਆਂ ਗੱਲਾਂ ਉਹਨਾਂ ਨੇ ਉਹਦੇ ਵਿੱਚ ਕੀਤੀਆਂ। ਲੇਕਿਨ ਨਾਲ ਮਸਕਾ ਵੀ ਲਾਈ ਜਾਂਦੇ ਨੇ, ਮੱਖਣ ਵੀ ਲਾਈ ਜਾਂਦੇ ਨੇ, ਕਿਉਂਕਿ ਜ਼ਾਹਿਰ ਹੈ ਜੰਗ ਜੀਓ ਗਰੁੱਪ 'ਚ ਨੇ, ਉਹਨਾਂ ਨੂੰ ਡਰ ਹੈ ਵੀ ਮੇਰੀ ਤਨਖਾਹ ਨਾ ਰਖਵਾ ਦੇਣ। ਅਤੇ ਅੱਛਾ, ਇਹ ਮੈਨੂੰ ਸਮਝ ਆਈ ਕਿ ਠੀਕ ਹੈ
ਮੈਂ ਮਜ਼ਹਬੀ ਗੱਲਾਂ ਦੇ ਉੱਤੇ ਤਾਂ ਕਦੀ ਵੀ ਕਮੈਂਟਰੀ ਨਹੀਂ ਕਰਦਾ ਹੁੰਦਾ, ਉਹ ਤਾਂ ਮਜ਼ਹਬੀ ਲੋਕ ਹੀ ਜਾਣਨ, ਮੌਲਵੀ ਹਜ਼ਰਾਤ ਜਾਣਨ। ਮੈਂ ਤਾਂ ਕੋਈ ਇਹਦਾ ਮਜ਼ਹਬ ਨੂੰ ਸਮਝਣ ਵਾਲਾ ਬੰਦਾ ਨਹੀਂ, ਮੈਂ ਤਾਂ ਬੜਾ ਗੁਨਾਹਗਾਰ ਜਿਹਾ ਬੰਦਾ ਹੈ, ਇਸ ਲਈ ਮੈਂ ਤੇ ਕੋਈ ਫਤਵੇ ਤਾਂ ਦੇ ਨਹੀਂ ਸਕਦਾ। ਇਹ ਤਾਂ ਇਹ ਜਾਣਨ ਅਤੇ ਇਹਨਾਂ ਦਾ ਰੱਬ ਜਾਣੇ। ਲੇਕਿਨ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਕਿ ਡਰਾਮੇ ਸਾਰੇ ਹੀ ਜਿਹੜੇ ਹੈ ਜਿਨ੍ਹਾਂ 'ਚ ਇਹ ਕਹਿੰਦੇ ਨੇ ਬੇਹਯਾਈ ਹੈ, ਉਹ ਸਾਰੇ ਇੱਕੋ ਜਿਹੇ ਡਰਾਮੇ ਬਣਾ ਰਹੇ ਨੇ। ਜੀਓ ਗਰੁੱਪ ਵੀ ਬਣਾ ਰਿਹਾ, ਉੱਥੋਂ ਪੈਸੇ ਕਮਾਉਂਦੇ ਨੇ ਅਤੇ ਉਹਨਾਂ ਪੈਸਿਆਂ ਨਾਲ ਇਹਨਾਂ ਨੂੰ ਤਨਖਾਹ ਵੀ ਦਿੰਦੇ ਨੇ। ਹੁਣ ਇਹਨਾਂ ਦੀ ਤਨਖਾਹ ਹਲਾਲ ਹੋ ਗਈ ਉਸੇ ਹੀ ਬੇਹਯਾਈ ਦੇ ਡਰਾਮਿਆਂ 'ਚੋਂ ਜਿਹੜਾ ਪੈਸਾ ਆਉਂਦਾ ਲੈ ਕੇ, ਅਤੇ ਬਾਕੀਆਂ ਦੀ ਹਰਾਮ ਹੋ ਗਈ। ਇਹ ਗੱਲ ਨਹੀਂ ਸਮਝ ਆਉਂਦੀ, ਇਹ ਗੱਲ ਮੈਨੂੰ ਨਹੀਂ ਸਮਝ ਆ ਰਹੀ ਇਹਨਾਂ ਦੀ ਕਿ ਆਪ ਇਹਨਾਂ ਨੇ ਉਹਨਾਂ ਹੀ ਗਾਜਰਾਂ 'ਚ ਆਪ ਵੀ ਰੰਬਾ ਰੱਖਿਆ, ਪਰ ਦੂਜਿਆਂ ਨੂੰ ਮਨਾ ਕਰਦੇ ਨੇ। ਫਿਰ ਜੋ ਕੁਝ ਪਾਕਿਸਤਾਨ ਦੇ ਵਿੱਚ ਔਰਤਾਂ ਦੇ ਨਾਲ ਸਲੂਕ ਹੋਇਆ, ਜੋ ਕੁਛ ਬਾਕੀ ਸਭ ਕੁਝ ਹੋਇਆ, ਉਹਦੇ 'ਤੇ ਪਿਛਲੇ ਦਿਨਾਂ 'ਚ ਲੋਕਾਂ ਦੀ ਤੋਹੀਨ ਕਰਦੇ ਸਨ। ਇਹ ਇਹਨਾਂ ਦੇ ਅਲਫਾਜ਼ ਨੇ, ਮੈਂ ਨਹੀਂ ਇਹੋ ਜਿਹੇ ਘਟੀਆ ਅਲਫਾਜ਼ ਇਹਨਾਂ ਵਾਸਤੇ ਕਹਿ ਸਕਦਾ, ਮੇਰੇ ਤੋਂ ਵੱਡੇ ਨੇ, ਲੇਕਿਨ ਇਹਨਾਂ ਦੇ ਆਪਣੇ ਅਲਫਾਜ਼ ਨੇ। ਲੋਕਾਂ ਨੂੰ ਆਉਂਦੇ ਸਨ ਟਵੀਟ ਕਰ ਵੀ ਤੁਹਾਡੀ ਕਬਜ਼ ਖੁੱਲ੍ਹ ਗਈ ਹੈ। ਹਾਂਜੀ, ਇਹ ਲੋਕਾਂ ਨੂੰ ਆਉਂਦੇ ਸਨ ਵੀ ਇਹਨਾਂ ਨੂੰ ਕਬਜ਼ ਹੋਈ ਹੈ, ਇਸ ਲਈ ਤਾਰੀਫ ਨਹੀਂ ਕਰਦੇ ਫੀਲਡ ਮਾਰਸ਼ਲ ਦੀ, ਤੁਹਾਡੀ ਕਬਜ਼ ਖੁੱਲ੍ਹ ਗਈ ਹੈ। ਅਤੇ ਹੁਣ ਜਨਾਬ ਮੈਂ ਤੁਹਾਡੇ ਕੋਲ ਵਾਪਸ ਸਵਾਲ ਪੁੱਛਦਾ ਵੀ ਜਨਾਬ ਤੁਹਾਡੀ ਕਬਜ਼ ਖੁੱਲ੍ਹ ਗਈ ਹੈ? ਜੇ ਅਜੇ ਵੀ ਨਹੀਂ ਖੁੱਲ੍ਹੀ ਤਾਂ ਮਰੀਮ ਸਾਹਿਬਾ ਨੇ ਆਪੇ ਹੀ 50 ਏਕੜਾਂ ਤੋਂ 100 ਏਕੜ ਦੀ ਕਰ ਦੇਣਗੇ ਫਿਲਮ ਸਿਟੀ, ਫਿਰ ਮੇਰਾ ਖਿਆਲ ਫਿਰ ਤੁਹਾਡੀ ਕਬਜ਼ ਖੁੱਲ੍ਹ ਜਾਏਗੀ ਜਿਹੜੀ ਤੁਸੀਂ ਲੋਕਾਂ ਨੂੰ ਕਹਿੰਦੇ ਸੋ। ਅੱਛਾ ਜੀ, ਅੱਗੋਂ ਇਹਨਾਂ ਨੇ ਕਿਹਾ ਕਿ ਕਾਇਦੇ ਆਜ਼ਮ ਰਹਿਮਤੁल्लाह अलैह ਨੇ ਵੀ ਕਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਇਸਲਾਮੀ ਅਸ਼ਾਰ ਦੇ ਮੁਤਾਬਕ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰੋ। ਕਿਆ ਹੋਏਗਾ, ਬਿਲਕੁਲ ਗੁਜ਼ਾਰਨੀ ਵੀ ਚਾਹੀਦੀ ਹੈ, ਮੈਂ ਮੰਨਣਾ ਇਸ ਗੱਲ ਨੂੰ। ਲੇਕਿਨ ਤੁਹਾਨੂੰ ਕਾਇਦੇ ਆਜ਼ਮ ਰਹਿਮਤੁल्लाह अलैह ਦੇ ਬਾਕੀ ਫਰਮਾਨ ਨਹੀਂ ਯਾਦ, ਜਿੱਥੇ ਤੁਸੀਂ ਟਾਊਟ ਬਣੇ ਹੋ ਕਿ ਜਰਨੈਲ ਜਿਹੜੇ ਨੇ ਉਹਨਾਂ ਦਾ ਸਿਆਸਤ 'ਚ ਕੋਈ ਲੈਣ ਦੇਣ ਨਹੀਂ। ਪਾਲਿਸੀਆਂ ਜਿਹੜੀਆਂ ਉਹ ਸਿਵਿਲੀਅਨ ਜਿਹੜੇ ਡੈਮੋਕ੍ਰੈਟਿਕ ਹੁਕਮਰਾਨ ਨੇ ਉਹਨਾਂ ਨੇ ਬਣਾਉਣੀਆਂ ਨੇ, ਅਤੇ ਫੌਜ ਨੇ ਉਹਨਾਂ ਨੂੰ ਜਿਹੜੀ ਦਿਫਾਅ ਨਾਲ ਰਿਲੇਟਡ ਪਾਲਿਸੀ ਉਹਨੂੰ ਇੰਪਲੀਮੈਂਟ ਕਰਨਾ ਹੈ, ਅਤੇ ਉਹਨਾਂ ਦਾ ਹਕੂਮਤ ਦੇ ਕੰਮ ਦੇ ਵਿੱਚ, ਸਿਆਸਤ ਦੇ ਕੰਮ ਦੇ ਵਿੱਚ ਕੋਈ ਲੈਣ ਦੇਣ ਨਹੀਂ। ਇਹ ਕਾਇਦੇ ਆਜ਼ਮ ਤੁਹਾਨੂੰ ਨਹੀਂ ਸੀ ਦੱਸ ਕੇ ਗਏ, ਜਾਂ ਉਦੋਂ ਤੁਸੀਂ ਸੁੱਤੇ ਪਏ ਸੋ ਜਦੋਂ ਉਹਨਾਂ ਨੇ ਗੱਲ ਕੀਤੀ ਸੀ? ਚਲੋ ਜੇ ਤੁਸੀਂ ਉਦੋਂ ਸੁੱਤੇ ਸੋ ਤਾਂ ਹੁਣ ਅਸੀਂ ਤੁਹਾਨੂੰ ਦੱਸ ਦਿੰਦੇ, ਉਹਦੇ 'ਤੇ ਤਾਂ ਕੋਈ ਨਹੀਂ ਬੋਲਦੇ। ਬਾਕੀ ਕਾਇਦੇ ਆਜ਼ਮ ਨੇ ਜੋ ਕੁਝ ਦੱਸਿਆ ਉਹ 'ਤੇ ਬਿਲਕੁਲ ਤੁਸੀਂ ਮੁਤਮਈਨ, ਠੰਡੇ ਔਰ ਮੁਤਮਈਨ ਹੋ ਤੁਸੀਂ, ਅਤੇ ਇਸ ਗੱਲ ਦੇ ਉੱਤੇ ਤੁਹਾਨੂੰ ਬੜਾ ਜਨਾਬ ਚਸਕਾ ਚੜ੍ਹਿਆ। ਲੇਕਿਨ ਚਲੋ ਅੱਛਾ ਜੀ, ਫਿਰ ਫੌਜੀ ਅਦਾਲਤਾਂ ਤੋਂ ਯਾਦ ਕਰੋ, ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਫੌਜੀ ਅਦਾਲਤਾਂ ਦਾ ਫੈਸਲਾ ਦਿੱਤਾ ਸੀ ਪਹਿਲੇ, ਔਰ ਜਿਹ 'ਚ ਕਿਹਾ ਸੀ ਕਿ ਫੌਜੀ ਅਦਾਲਤਾਂ ਦੇ ਵਿੱਚ ਸਿਵਿਲੀਅਨ ਦਾ ਟਰਾਇਲ ਨਹੀਂ ਹੋ ਸਕਦਾ। ਬੜੀ ਤਫਸੀਲ ਨਾਲ ਫੈਸਲਾ ਦਿੱਤਾ ਸੀ। ਲੇਕਿਨ ਕਿਉਂਕਿ ਉਸ ਵੇਲੇ ਆਇਆ ਸੀ 9 ਮਈ ਦਾ ਪੂਰੀ ਸਾਜ਼ਿਸ਼ PTI ਦੇ ਖਿਲਾਫ ਘੜੀ ਸੀ, ਉਹ ਫੌਜੀ ਅਦਾਲਤਾਂ ਦੇ ਫੈਸਲੇ ਦੇ ਨਾਲ ਹੀ PTI ਦੇ ਲੋਕਾਂ ਨੂੰ ਉਸ ਵੇਲੇ ਵਿਚਾਰਿਆਂ ਨੂੰ, ਮਾਸੂਮ ਪਾਕਿਸਤਾਨੀਆਂ ਨੂੰ ਜੇਲ੍ਹਾਂ ਦੇ ਵਿੱਚ ਵਾੜਨਾ ਸੀ ਅਤੇ ਉਹਨਾਂ ਨੂੰ ਜ਼ਿਬਾ ਕਰਨਾ ਸੀ ਉੱਥੇ, ਮੇਰਾ ਮਤਲਬ ਲੰਮੀਆਂ ਸਜ਼ਾਵਾਂ ਦੇਣੀਆਂ ਸਨ। ਫਿਰ ਸੁਪਰੀਮ ਕੋਰਟ ਦੇ ਕੋਲੋਂ ਦੋਹਰੇ ਫੈਸਲਾ ਕਰਵਾਇਆ ਗਿਆ, ਸੁਪਰੀਮ ਕੋਰਟ ਦੇ ਫੈਸਲੇ ਨੂੰ ਬਦਲਵਾਇਆ ਗਿਆ, ਮਰਜ਼ੀ ਦੇ ਜੱਜ ਪਾਏ ਗਏ, ਉਸ ਬੈਂਚ ਨੂੰ ਤਬਦੀਲ ਕੀਤਾ ਗਿਆ। ਤਕਰੀਬਨ ਸੁਪਰੀਮ ਕੋਰਟ ਹੀ ਤਬਦੀਲ ਉਸ ਵੇਲੇ ਵੀ ਕਰ ਦਿੱਤੀ ਅਤੇ ਬਾਅਦ 'ਚ ਵੀ ਕਰ ਦਿੱਤੀ, ਔਰ ਫੈਸਲਾ ਲਿਆ ਕਿ ਮਿਲਟਰੀ ਕੋਰਟਸ ਦੇ ਵਿੱਚ ਸਿਵਿਲੀਅਨਸ ਦਾ ਟਰਾਇਲ ਹੋ ਸਕਦਾ ਹੈ। ਲੇਕਿਨ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ 45 ਦਿਨਾਂ ਦੇ ਵਿੱਚ ਇਹਨਾਂ ਨੂੰ ਅਪੀਲ ਦਾ ਹੱਕ ਵੀ ਦਿਓ। ਅੱਜ ਉਸ ਗੱਲ ਨੂੰ, ਹੁਣ ਇਹ 7 ਮਈ ਨੂੰ ਫੈਸਲਾ ਲਿਆ ਸੀ 2025 'ਚ, ਅਤੇ ਹੁਣ ਦੇਖ ਲਓ ਦੁਬਾਰਾ 7 ਮਈ ਆ ਗਿਆ, ਸਾਲ ਗੁਜ਼ਰ ਗਿਆ, ਉਹਨਾਂ ਨੂੰ ਅਪੀਲ ਦਾ ਹੱਕ ਨਹੀਂ ਦਿੱਤਾ ਹਾਈ ਕੋਰਟ ਦੇ ਵਿੱਚ। ਬਲਕਿ ਜਿਹੜੀ ਤਰਮੀਮ ਕੀਤੀ ਉਸ ਤੋਂ ਬਾਅਦ 27ਵੀਂ ਤਰਮੀਮ, ਉਹਦੇ ਵਿੱਚ ਮਾਮਲਾ ਹੀ ਖ਼ਤਮ ਕਰ ਦਿੱਤਾ ਉਹ ਸਾਰਾ, ਕਿ ਉਹ ਜਿਹੜੀ ਅਪੀਲ ਦਾ ਹੱਕ ਹੈ ਤਕਰੀਬਨ ਮੇਰਾ ਖਿਆਲ ਬਿਲਕੁਲ ਹੀ ਖ਼ਤਮ ਕਰ ਦਿੱਤਾ। ਹੁਣ ਉਹ ਜਿਹੜੇ ਨੇ ਉਹਨਾਂ ਦੇ ਨਾਲ ਅੰਗਰੇਜ਼ ਇਹ ਕੰਮ ਨਾ ਕਰਦਾ ਜਦੋਂ ਅਸੀਂ ਗੁਲਾਮ ਸਾਂ ਅੰਗਰੇਜ਼ ਦੇ, ਲੇਕਿਨ ਜੋ ਇਹਨਾਂ ਨੇ ਕਰ ਛੱਡਿਆ ਉਹ ਅੰਗਰੇਜ਼ ਮੇਰਾ ਖਿਆਲ ਉਹਨਾਂ ਦੇ ਨਾਲ ਨਾ ਕਰਦਾ, ਜਿਹੜੇ ਬੰਦੇ ਇਸ ਵੇਲੇ ਫੌਜੀ ਅਦਾਲਤਾਂ 'ਚੋਂ ਸਜ਼ਾ ਲੈ ਕੇ ਮੁਸ਼ਕਿਲ ਤਰੀਨ ਜੇਲ੍ਹਾਂ ਜਿਹੜੀਆਂ ਕੱਟ ਰਹੇ ਨੇ, ਔਰ ਸਿਰਫ ਇਹਨਾਂ ਦੇ ਡਰਾਮੇ ਦੀ ਵਜ੍ਹਾ ਤੋਂ ਕਿ ਸਾਬਤ ਕਰਨਾ ਚਾਹੁੰਦੇ ਸਨ ਵੀ ਮੁਲਕ ਦੇ ਖਿਲਾਫ ਕੰਮ ਹੋਇਆ। ਹਾਲਾਂਕਿ ਉਹਦੇ ਵਿੱਚ ਕੋਈ ਹਕੀਕਤ ਨਹੀਂ, ਕੋਈ ਉਹਦੇ ਵਿੱਚ ਸੱਚਾਈ ਨਹੀਂ, ਲੇਕਿਨ ਕਿਉਂਕਿ ਇਹਨਾਂ ਨੇ ਆਪਣਾ ਨੈਰੇਟਿਵ ਬਣਨਾ ਸੀ ਅਤੇ ਇਹਨਾਂ ਨੇ ਉਹ ਕੰਮ ਕੀਤਾ। ਅੱਛਾ ਜੀ, ਅੱਗੇ ਚੱਲੋ। ਅਗਲੀ ਖਬਰ ਇਹ ਹੈ ਕਿ 1 ਤੋਂ 5ਵੀਂ ਜਮਾਤ ਤੱਕ ਨਵਾਂ ਤਾਲੀਮੀ ਨਿਸਾਬ ਨਾਫਜ਼ ਕਰਨ ਦਾ ਫੈਸਲਾ ਕੀਤਾ ਗਿਆ। ਬੱਚਿਆਂ ਨੂੰ ਨਵੀਆਂ ਗੱਲਾਂ ਪੜ੍ਹਾਉਣੀਆਂ ਨੇ, ਔਰ ਇਹ ਸਾਨੂੰ ਹੁਣ ਅੰਦਰ ਦੇ ਜ਼ਰਾਏ ਤੋਂ ਪਤਾ ਲੱਗ ਰਿਹਾ ਵੀ ਉਸ ਤਾਲੀਮੀ ਨਿਸਾਬ ਦੇ ਵਿੱਚ ਸ਼ਰੀਫ ਖਾਨਦਾਨ ਦੀਆਂ ਤਾਰੀਫਾਂ ਅਤੇ ਫੀਲਡ ਮਾਰਸ਼ਲ ਦੀਆਂ ਅਤੇ ਮਾਰਕਾ ਹੱਕ ਅਤੇ ਇਹ ਸਾਰੀਆਂ ਤਾਰੀਫਾਂ ਪਾਉਣੀਆਂ ਨੇ, ਔਰ ਬੱਚਿਆਂ ਦੀ ਜ਼ਿਹਨ ਸਾਜ਼ੀ ਇਹੋ ਜਿਹੀ ਕਰਨੀ ਹੈ ਕਿ ਚੌਧਰੀ ਨਿਜ਼ਾਮਦੀਨ ਦੀ ਗੁਲਾਮੀ ਨੂੰ ਉਹ ਕਬੂਲ ਕਰਨ। ਇਹਦੇ ਵਾਸਤੇ ਸਪੈਸ਼ਲ ਕਮੇਟੀ ਬਣਾਈ ਗਈ ਹੈ, ਜਿਨ੍ਹਾਂ ਨੂੰ ਇਹ ਟਾਸਕ ਦਿੱਤਾ ਗਿਆ ਹੈ ਕਿ ਤੁਸੀਂ ਜਿਹੜਾ ਤਾਲੀਮੀ ਨਿਸਾਬ ਹੈ ਉਹਨੂੰ ਇਹੋ ਜਿਹਾ ਬਣਾਓ ਕਿ ਚੌਧਰੀ ਸਾਹਿਬ ਦੀ ਜਿਹੜੀ ਗੁਲਾਮੀ ਹੈ ਉਹ ਕਰਨ ਲਈ ਲੋਕ ਤਿਆਰ ਹੋ ਜਾਣ। ਇਹ ਹੁਣ ਪਤਾ ਨਹੀਂ ਕਿੱਥੋਂ ਤੱਕ ਕਾਮਯਾਬ ਹੁੰਦੇ ਨੇ ਜਾਂ ਨਹੀਂ ਹੁੰਦੇ, ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆਏਗਾ। ਲੇਕਿਨ ਅੱਗੋਂ ਇਹ ਖਬਰ ਜ਼ਰਾ ਵੇਖ ਲਓ ਵੀ ਇੱਕ ਸ਼ਹਿਰੀ ਇਹਨਾਂ ਨੂੰ ਦੁਆ ਦੇ ਰਿਹਾ, ਬਦਦੁਆ ਨਹੀਂ ਦੇ ਰਿਹਾ, ਇਹਨਾਂ ਨੂੰ ਦੁਆ ਦੇ ਰਿਹਾ। ਦੁਆ ਕੀ ਦੇ ਰਿਹਾ? ਉਹ ਕਹਿ ਰਿਹਾ ਕਿ ਅੱਲਾ ਕਰੇ ਕਿ ਇਸੇ ਹਕੂਮਤ ਦੇ ਅਗਲੇ 5 ਸਾਲ ਵੀ ਆਉਣ ਪਾਕਿਸਤਾਨ 'ਚ। ਤੁਸੀਂ ਹੈਰਾਨ ਹੋਵੋਗੇ ਵੀ ਇਹ ਕਿਹੜਾ ਸ਼ਹਿਰੀ ਹੈ। ਹਾਂਜੀ, ਉਹਨੇ ਦੁਆ ਦਿੱਤੀ ਹੈ ਵੀ ਅੱਲਾ ਕਰੇ ਅਗਲੇ 5 ਸਾਲ ਵੀ ਇਸੇ ਹਕੂਮਤ ਦੇ ਆਉਣ ਇਸ ਪਾਕਿਸਤਾਨ 'ਚ,
ਤਾਂ ਕਿ ਅਗਲੇ ਜਹਾਨ ਦਾ ਅਜ਼ਾਬ ਵੀ ਅਸੀਂ ਇੱਥੇ ਹੀ ਬਰਦਾਸ਼ਤ ਕਰ ਲਈਏ ਤੇ ਸਿੱਧੇ ਜੰਨਤ 'ਚ ਜਾਈਏ, ਕਿਉਂਕਿ ਇਹ ਅਜ਼ਾਬ ਤੋਂ ਘੱਟ ਨਹੀਂ ਹਕੂਮਤ। ਸ਼ਹਿਰੀ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ, ਜੋ ਪੈਟਰੋਲ ਦੀਆਂ ਕੀਮਤਾਂ, ਬਿਜਲੀ ਦੀਆਂ ਕੀਮਤਾਂ, ਜੋ ਕੁਝ ਕਿਸਾਨ ਦੇ ਨਾਲ ਇਹ ਕਣਕ 'ਤੇ ਕਰ ਰਹੇ ਨੇ, ਬਾਕੀਆਂ ਚੀਜ਼ਾਂ 'ਤੇ ਲੋਕਾਂ ਨੂੰ ਸਮਝ ਨਹੀਂ ਵੀ ਜਾਈਏ ਤੇ ਕਿਹੜੇ ਪਾਸੇ ਜਾਈਏ। ਉਹਨਾਂ ਨੂੰ ਹੁਣ ਇਹ ਨਹੀਂ ਪਤਾ ਇਹਨਾਂ ਨੂੰ ਦੁਆ ਦਈਏ ਕਿ ਬਦਦੁਆ ਦਈਏ, ਉਹਨਾਂ ਨੂੰ ਕੋਈ ਗੱਲ ਇਸ ਵੇਲੇ ਸਮਝ ਨਹੀਂ ਆਉਣ ਡਈ। ਅੱਛਾ ਜੀ, ਉਕਾੜਾ ਪੁਲਿਸ ਦਾ ਅਨੋਖਾ ਕਾਰਨਾਮਾ, ਕੋਈ ਇੱਕ ਥਾਂ 'ਤੇ ਪੁਲਿਸ ਇਹੋ ਜਿਹੇ ਕਾਰਨਾਮੇ ਨਹੀਂ ਕਰ ਰਹੀ। ਉਹਨਾਂ ਕਾਰਨਾਮਾ ਇਹ ਦਿੱਤਾ ਵੀ ਇੱਕ ਇਸ਼ਤਿਹਾਰੀ, ਉਹਨੂੰ ਫੜਿਆ ਇਹਨਾਂ ਨੇ, ਉਹਦਾ ਨਾਂ ਲਿਆਕਤ ਅਲੀ ਸੀ ਇਸ਼ਤਿਹਾਰੀ ਦਾ। ਉਹਨਾਂ ਨੇ ਬਜਾਏ ਅਸਲ ਲਿਆਕਤ ਅਲੀ ਨੂੰ ਫੜਨ ਦੀ, ਜਿਹੜਾ ਇਸ਼ਤਿਹਾਰੀ ਸੀ, ਉਹਨਾਂ ਇੱਕ ਬੇਗੁਨਾਹ ਬੰਦਾ ਫੜਿਆ ਜਿਹਦਾ ਨਾਂ ਲਿਆਕਤ ਅਲੀ ਸੀ। ਉਹਨਾਂ ਕਿਹਾ ਚਲੋ ਕਾਰਵਾਈ ਪਾਓ, ਵੱਡਿਆਂ ਅਫਸਰਾਂ ਨੂੰ ਦੱਸੋ ਵੀ ਅਸੀਂ ਬੰਦਾ ਫੜ ਲਿਆ। ਉਹਨਾਂ ਕਿਹਾ ਇਹਦਾ ਨਾਮ ਵੀ ਚੱਲ ਲਿਆਕਤ ਅਲੀ ਹੈ। ਉਹਨਾਂ ਜਨਾਬ ਬੰਦਾ ਫੜ ਕੇ ਅੰਦਰ ਦੇ ਦਿੱਤਾ। ਸ਼ੁਕਰ ਕਰੋ ਉੱਥੇ ਉਕਾੜੇ 'ਚ ਕੋਈ ਬੰਦਾ ਐਸਾ ਨਹੀਂ ਸੀ ਜਿਹਦਾ ਨਾਂ ਟਰੰਪ ਸੀ, ਵਰਨਾ ਮਾਰ ਸਲੂਟ ਉਹਨਾਂ ਦੀ, ਮੇਰਾ ਮਤਲਬ ਹੈ ਕਿ ਧੂੰਆਂ ਨਿਕਲ ਜਾਣਾ ਸੀ। ਮੈਂ ਤੇ ਆਨਾ ਕੋਈ ਬੰਦਾ ਨਾਂ ਬਦਲ ਕੇ ਆਪਣਾ ਨਾਂ ਉੱਥੇ ਡੋਨਲਡ ਟਰੰਪ ਹੀ ਰੱਖ ਲਏ ਉਕਾੜੇ ਦੇ ਵਿੱਚ, ਕਮ ਅਜ਼ ਕਮ ਪੁਲਿਸ ਤੋਂ ਤੇ ਉਹਦੀ ਜਾਨ ਛੁੱਟੇ। ਪੁਲਿਸ ਕੀ, ਸਾਡੇ ਤੇ ਫੀਲਡ ਮਾਰਸ਼ਲ ਸਾਹਿਬ ਨੇ ਪਹੁੰਚ ਜਾਣਾ ਸਲੂਟ ਠੋਕਣ ਉਹਨੂੰ। ਬਹਰਹਾਲ ਇਹ ਅਨੋਖਾ ਵਾਕਿਆ ਹੋਇਆ ਜੀ ਉੱਥੇ, ਕਿ ਉੱਥੇ ਲਿਆਕਤ ਅਲੀ ਨਾਮੀ ਇੱਕ ਬੇਗੁਨਾਹ ਸ਼ਹਿਰੀ, ਸਿਰਫ ਉਹਦਾ ਨਾਂ ਰਲਦਾ ਸੀ ਤੇ ਉਹਨਾਂ ਨੇ ਫੜ ਕੇ ਉਹਨੂੰ ਜਿਹੜਾ ਉਹ ਤੁੰਨ ਦਿੱਤਾ। ਇਸੇ ਤਰੀਕੇ ਨਾਲ ਕਰਾਚੀ ਲਾਂਡੀ ਪੁਲਿਸ ਨੇ ਵੀ ਇਹੀ ਕਾਰਨਾਮਾ ਕੀਤਾ। ਮੋਟਰਸਾਈਕਲ ਲਿਫਟਰ, ਮਤਲਬ ਕਿ ਮੋਟਰਸਾਈਕਲ ਚੁੱਕ ਕੇ ਚੋਰੀ ਕਰਕੇ ਵੇਚਣ ਵਾਲੇ ਨੂੰ ਉਹਨਾਂ ਨੇ ਗੁਟਕਾ ਪਾਨ ਸ਼ਾਨ ਦੇ ਮੁਕੱਦਮੇ ਦੇ ਵਿੱਚ ਦਰਜ ਕਰਕੇ ਤੇ ਉਹ ਮੁਕੱਦਮਾ ਹੀ ਬਦਲ ਦਿੱਤਾ। ਉਹ ਮੁਕੱਦਮਾ ਮੋਟਰਸਾਈਕਲ ਚੋਰੀ ਦਾ ਕਿਸੇ ਹੋਰ 'ਤੇ ਕਰ ਦਿੱਤਾ। ਜਿਹੜਾ ਅਸਲ ਮੋਟਰਸਾਈਕਲ ਚੋਰ ਸੀ ਉਹਦੇ ਉੱਤੇ ਗੁਟਕਾ ਵੇਚਣ ਦਾ ਮੁਕੱਦਮਾ ਕਰਕੇ, ਮੈਂ ਛੋਟਾ ਮੋਟਾ ਮੁਕੱਦਮਾ ਜਿਹਦੀ ਅੱਧੇ ਘੰਟੇ 'ਚ ਜ਼ਮਾਨਤ ਹੋ ਜਾਏਗੀ, ਉਹਨੂੰ ਜਨਾਬ ਮੁਕੱਦਮਾ ਹੀ ਚੇਂਜ ਕਰਕੇ, ਮਤਲਬ ਹੁਣ ਕੰਮ ਇੱਥੇ ਤੱਕ ਪਹੁੰਚ ਗਿਆ ਵੀ ਮਰਜ਼ੀ ਦੇ ਮੁਕੱਦਮੇ ਕਰਵਾ ਲਓ, ਮਰਜ਼ੀ ਦੇ ਮੁਕੱਦਮੇ ਤਬਦੀਲ ਕਰਵਾ ਲਓ। ਹੁਣ ਤਾਂ ਇਸ ਤਰ੍ਹਾਂ ਹੀ ਹੈ ਵੀ ਜਿਵੇਂ ਜਿਹੜੀ ਮੇਰਾ ਮਤਲਬ ਕੋਈ ਫਰੂਟ ਸ਼ਰੂਟ ਖਰੀਦਣਾ ਮਾਰਕੀਟ ਤੋਂ, ਪੈਸੇ ਦਿਓ ਤੇ ਜਿਹੜਾ ਮਰਜ਼ੀ ਕੰਮ ਜਿਹੜਾ ਉੱਥੋਂ ਤੁਸੀਂ ਕਰਵਾ ਲਓ। ਅੱਛਾ ਜੀ, ਸ਼ਹਿਬਾਜ਼ ਰਾਣਾ ਸਾਹਿਬ ਦੀ ਸਟੋਰੀ ਹੈ ਕਿ ਗਧੇ ਦੇ ਗੋਸ਼ਤ ਦੀ ਬਰਾਮਦ ਜਿਹੜੀ ਗਵਾਦਰ ਤੋਂ ਕਰਨੀ ਸੀ ਚਾਈਨੀਜ਼ ਕੰਪਨੀ ਨੇ, ਔਰ ਉਹਨਾਂ ਦੀਆਂ ਗਧਿਆਂ ਦੀਆਂ ਖੱਲਾਂ ਅਤੇ ਗੋਸ਼ਤ, ਉਹਨਾਂ ਨੂੰ ਇਹ NOC ਨਹੀਂ ਸੀ ਦਿੰਦੇ। ਉਹਨਾਂ ਕਿਹਾ ਵੀ ਅਸੀਂ ਫੈਕਟਰੀ ਬੰਦ ਕਰਕੇ ਚੱਲੇ। ਉਹਨਾਂ ਧਮਕੀ ਲਾਈ ਤੇ ਫਿਰ ਗਧਿਆਂ ਨੇ ਕਹਿਤਾ ਗਧਿਆਂ ਦੇ ਗੋਸ਼ਤ ਦੀ ਔਰ ਖੱਲ ਦੀ ਫਿਰ ਮਨਜ਼ੂਰੀ ਜਿਹੜੀ ਹੈ ਉਹ ਸ਼ਹਿਬਾਜ਼ ਸ਼ਰੀਫ ਤੇ ਉਹਨਾਂ ਦੇ ਸਾਥੀਆਂ ਨੇ ਇੱਕੋ ਦਿਨ 'ਚ 3-4 ਘੰਟਿਆਂ 'ਚ ਦੇ ਦਿੱਤੀ, ਜਿਹੜੀ ਉਹ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸਨ ਔਰ ਉਹਨਾਂ ਨੂੰ ਮਨਜ਼ੂਰੀ ਨਹੀਂ ਸੀ ਲੱਭਦੀ। ਉਹ ਚੰਦ ਘੰਟਿਆਂ 'ਚ ਉਹਨਾਂ ਨੂੰ ਉਹ NOC ਜਾਰੀ ਹੋ ਗਿਆ, ਜਦੋਂ ਉਹਨਾਂ ਨੇ ਕਿਹਾ ਅਸੀਂ ਇੱਥੇ ਸਾਰਾ ਦੁਕਾਨਦਾਰੀ ਬੰਦ ਕਰਕੇ ਵਾਪਸ ਜਾ ਰਹੇ ਹਾਂ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।